ਸਿਟੀਜ਼ਨਸ਼ਿਪ ਨੂੰ ਲੈ ਕੇ ਵੀ ਕਈ ਚੀਜ਼ਾਂ ਜਿਹੜੀਆਂ ਸੁਣ ਰਹੇ ਆ। ਡੀਨੈਚੁਰਲਾਈਜੇਸ਼ਨ ਉਹ ਤਾਂ ਮੈਨੂੰ ਲੱਗਦਾ ਵੀ ਜਿਹੜੇ ਕਾਗਜ਼ ਪੱਤਰਾਂ ਦੇ ਵਿੱਚ ਹੇਰ-ਫੇਰ ਆ, ਉਹਨੂੰ ਦੇਖਦੇ ਹੋਏ ਉਹ ਵੀ ਕੰਮ ਵੱਧ ਸਕਦਾ ਆ। ਤੇ ਦੂਜੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਦੀ ਗੱਲ ਵੀ ਜਿਹੜੀ ਉਹ ਚੱਲ ਰਹੀ ਆ, ਉਹਦੇ ਵਿੱਚ ਤੁਹਾਨੂੰ ਲੱਗਦਾ ਤਬਦੀਲੀ ਆਵੇਗੀ? ਬਰਥ ਰਾਈਟ ਵਾਲੀ ਤਾਂ ਮੁਸ਼ਕਿਲ ਲੱਗਦੀ ਹੈ। ਅਗੇਨ ਰੌਲਾ ਇਹਨਾਂ ਨੇ ਕਦੋਂ ਦਾ ਪਾਇਆ? ਮੈਨੂੰ ਨਹੀਂ ਪਰਸਨਲੀ ਲੱਗਦਾ ਕਿ ਇਹ ਬਰਥ ਰਾਈਟ ਕੀ ਉਹਨੂੰ ਇਹ ਐਂਡ ਕਰ ਸਕਦੇ ਆ। ਬਾਕੀ ਦੇਖਦੇ ਆ ਅੱਗੇ ਕਿੱਦਾਂ ਜੀ। ਗੱਲਬਾਤ ਚੱਲਦੀ ਹੈ। ਤੇ ਇੱਕ ਜਿਹੜਾ ਕੌਂਸਲਰ ਜਿਹੜਾ CRBA ਹੁੰਦਾ ਸੀਗਾ, ਵੀ ਕੌਂਸਲਰ ਰਿਪੋਰਟ ਆਫ ਬਰਥ ਅਬਰੋਡ, ਕੀ ਉਹਦੇ ਵਿੱਚ ਵੀ ਕੋਈ ਫਰਕ ਹੋ ਸਕਦਾ ਹੈ? ਇਹ ਰੋਕਣ ਬਾਰੇ ਸੋਚ ਰਹੇ? ਸੋ ਫਰਕ ਇਹ ਹੁੰਦਾ, ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਜਿਹੜਾ ਇਹ ਕਹਿੰਦੇ ਐਂਡ ਕਰਨਾ, ਇਹ ਉਹਨਾਂ ਦੀ ਗੱਲ ਕਰਦੇ ਆ ਜਿਹੜੇ ਕੱਚੇ ਬੰਦੇ ਦਾ ਉਰੇ ਆ ਕੇ ਸਿਟੀਜ਼ਨ ਜਵਾਕ ਪੈਦਾ ਹੋ ਗਿਆ। ਠੀਕ ਆ। ਤੇ ਉਹ ਇਹ ਕਹਿ ਰਹੇ ਆ ਕਿ ਇਹ ਜਿਹੜੀ ਮੈਂਟੈਲਿਟੀ ਨਾਲ ਲੋਕ ਜਿਹੜੇ ਆ ਰਹੇ ਆ, ਜਵਾਕ ਨੂੰ ਜੰਮਦੇ ਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ। ਤੇ ਜਿਹੜਾ CBRA ਹੁੰਦਾ, ਕੌਂਸਲਰ ਰਿਪੋਰਟ ਆਫ ਬਰਥ ਅਬਰੋਡ, ਉਹ ਇਹ ਹੁੰਦਾ ਕਿ ਸਿਟੀਜ਼ਨ ਦਾ ਜਵਾਕ ਜਦੋਂ ਬਾਹਰ ਪੈਦਾ ਹੋਵੇ ਤੇ ਉਹ ਵੀ ਆਟੋਮੈਟਿਕਲੀ ਸਿਟੀਜ਼ਨ ਜਿਹੜਾ ਬਣ ਜਾਂਦਾ। ਤੇ ਓਬਾਮੇ ਦੇ ਮਗਰ ਪਏ ਸੀਗੇ ਟਰੰਪ ਸਾਹਿਬ ਆਪਣੇ, ਜਦੋਂ ਬਰਥ ਰਾਈਟ ਦਾ ਕਾਫੀ ਜਿਹੜਾ ਬਰਥ ਥਿਊਰੀ ਦਾ ਕਾਫੀ ਰੌਲਾ ਪਿਆ ਹੈਗਾ। ਇਸੇ ਨੇ ਸਰਟੀਫਿਕੇਟ ਮੰਗਿਆ ਸੀਗਾ। ਤੇ ਉਹ ਕਈ ਵਾਰੀ ਇਹਨਾਂ ਨੂੰ ਐਂਕਰ ਬੇਬੀ ਵੀ ਕਹਿੰਦੇ ਆ ਕਿ ਐਂਕਰ ਲੱਗ ਜਾਂਦਾ ਤੇ ਫਿਰ ਇਹ ਘਰਦਿਆਂ ਨੂੰ ਪੱਕੇ ਕਰਾ ਦਿੰਦੇ ਹੌਲੀ ਹੌਲੀ। ਤੇ ਉਹ ਇਹ ਬੇਸਿਕਲੀ ਮੁਹਿੰਮ ਇਹਨਾਂ ਨੇ ਛੇੜੀ ਹੈ ਕਿ ਇਹਨਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਰੋਕੀ ਜਾਵੇ ਜੇ ਘਰ ਦੇ ਸਿਟੀਜ਼ਨ ਨਹੀਂ। ਹੁਣ ਇਹ ਦੇਖੋ ਕਈ ਕੰਟਰੀਜ਼ ਦੇ ਵਿੱਚ ਇਹ ਰੂਲ ਹੈਗਾ ਵੀ, ਇਹ ਦੁਬਈ ਵਗੈਰਾ ਤੁਸੀਂ ਦੇਖੋ ਕਿ ਇਹ ਨਹੀਂ ਕਿ ਬੱਚਾ ਉੱਥੇ ਪੈਦਾ ਹੋਇਆ ਤੇ ਉਹਨੇ ਆਟੋਮੈਟਿਕਲੀ ਸਿਟੀਜ਼ਨ ਬਣ ਜਾਣਾ। ਤੇ ਅਗੇਨ ਕੰਟਰੀ ਦੀ ਪਾਲਿਸੀ ਹੁੰਦੀ ਆ। ਤੇ ਇਹ ਵਾਲੇ ਜਿਹੜੇ ਦੇਸ਼ ਹੈ ਕਾਫੀ ਲਿਬਰਲ ਰਹੇ ਆ, ਪੋਪੂਲੇਸ਼ਨ ਕਰਵ ਇਹਨਾਂ ਦਾ ਨੈਗੇਟਿਵ ਸੀਗਾ ਤੇ ਲੋਕੀ ਇਹਨਾਂ ਨੂੰ ਚਾਹੀਦੇ ਵੀ ਸੀਗੇ। ਤੇ ਅਲਟੀਮੇਟਲੀ ਇਹ ਹੈ ਕਿ ਜਿੱਦਾਂ ਦੇ ਹਾਲਾਤ ਜਿਹੜੇ ਪੈਦਾ ਹੁੰਦੇ ਆ ਉਹਦੇ ਹਿਸਾਬ ਨਾਲ ਜਿਹੜੀ ਫਿਰ ਪਾਲਿਸੀ ਜਿਹੜੀਆਂ ਚੇਂਜ ਕਰਨੀਆਂ ਪੈਂਦੀਆਂ। ਯੂਰਪੀਅਨ ਕੰਟਰੀਜ਼ ਦੇ ਵਿੱਚ ਹੁਣ ਜਿੱਦਾਂ ਆਪਾਂ ਦੇਖੀਏ ਤੇ ਉਹ ਨਾ ਇੱਕ ਤਾਂ ਸੀਗੇ ਛੋਟੇ ਮੁਲਕ, ਸਿਸਟਮ ਉਹਨਾਂ ਦੇ ਵਧੀਆ ਸੀਗੇ, ਥੋੜੇ ਜਿਹੇ ਸੋਸ਼ਲਿਸਟ ਸੀਗੇ। ਉਹ ਹੁਣ ਕੀ ਆ, ਉੱਥੋਂ ਵੀਡੀਓ ਕਰਦੇ ਆ, ਉਹ ਕਹਿੰਦੇ ਕਿ ਆ ਦੇਖੋ ਕਿ ਬਹੁਤ ਜ਼ਿਆਦਾ ਲਾਰਜ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟ ਆ ਗਏ ਆ ਤੇ ਉਹ ਸਿਮਿਲੇਟ ਨਹੀਂ ਜਿਹੜੇ ਹੋਏ, ਠੀਕ ਆ, ਆਪਣੇ ਧਾਰਮਿਕ ਕਲਚਰਲ ਕਿਸੇ ਵੀ ਰੀਜ਼ਨ ਕਰਕੇ। ਤੇ ਉਹ ਕਈ ਵਾਰੀ ਜਿਹੜਾ ਸੀਗਾ ਕਿ ਆਊਟ ਨੰਬਰ ਹੋ ਜਾਂਦੇ, ਕਿ ਜਿਹੜਾ ਲੋਕਲ ਬੰਦਾ ਸੀਗਾ ਉਹ ਆਊਟ ਨੰਬਰ ਹੋ ਗਿਆ, ਕਿ ਇਮੀਗ੍ਰੈਂਟਾਂ ਨੇ ਜਿਹੜਾ ਪੂਰਾ ਸ਼ਹਿਰ ਜਿਹੜਾ ਕਾਬੂ ਕਰ ਲਿਆ, ਏਰੀਆ ਜਿਹੜਾ ਕਾਬੂ ਕਰ ਲਿਆ। ਤੇ ਉਹਨਾਂ ਚੀਜ਼ਾਂ ਕਰਕੇ ਨਾ ਜਿਹੜੀ ਹੁਣ ਵੀਡੀਓ ਬਣਦੀ ਆ ਤੇ ਉਹ ਵਾਇਰਲ ਜਦੋਂ ਹੁੰਦੀਆਂ ਤੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਲੋਕਾਂ ਦਾ ਜਿਹੜਾ ਸੈਂਟੀਮੈਂਟ ਆ ਉਹ ਇਸ ਵੇਲੇ ਤਕਰੀਬਨ ਹਰ ਦੇਸ਼ ਦੇ ਵਿੱਚ ਹੀ ਥੋੜੀ ਜਿਹੀ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਹੈਗਾ। ਤੇ ਕੋਈ ਵੀ ਓਪਨਲੀ ਨਹੀਂ ਹੁਣ ਏਦਾਂ ਕਹਿ ਰਿਹਾ ਕਿ ਇਮੀਗ੍ਰੈਂਟਾਂ ਨੂੰ ਆਉਣ ਦੇਣਾ ਚਾਹੀਦਾ, ਵੈਲਕਮ ਕਰਨਾ ਚਾਹੀਦਾ। ਕੈਨੇਡਾ ਦੇ ਵਿੱਚ ਵੀ ਕੰਜ਼ਰਵੇਟਿਜ਼ਮ ਆ, ਯੂਰਪ ਦੇ ਵਿੱਚ ਵੀ ਹੁਣ ਉਹੀ ਹਵਾ ਜਿਹੜੀ ਚੱਲ ਰਹੀ ਆ। ਤੇ ਉਰੇ ਵੀ ਜਿਹੜਾ ਅਮਰੀਕਾ 'ਚ ਵੀ ਤੁਹਾਨੂੰ ਵੇਖਣ ਨੂੰ ਮਿਲ ਗਿਆ, ਆਸਟ੍ਰੇਲੀਆ ਦੇ ਵਿੱਚ ਆਪਣੇ ਇਵਨ ਕ੍ਰਿਕਟ ਮੈਚ ਦੇਖ ਰਹੇ ਉਹਦੇ ਵਿੱਚ ਜਿਹੜੇ ਆਸਟ੍ਰੇਲੀਅਨ ਉਹ ਕਮੈਂਟ ਕਰ ਰਹੇ ਕਿ ਤੁਹਾਡਾ ਵੇਅਰ ਇਜ਼ ਯੋਰ ਵੀਜ਼ਾ, ਉਹ ਵੀਡੀਓ ਬੜੀ ਵਾਇਰਲ ਹੋਈ ਕਿ ਇਹਨਾਂ ਦੇ ਵੀਜ਼ੇ ਚੈੱਕ ਕਰੋ ਸਾਰਿਆਂ ਦੇ। ਤੇ ਇਹ ਹੁਣ ਆਬਵੀਅਸਲੀ ਟਰੰਪ ਆਊਗਾ ਸਾਲ ਕੁ ਤਾਂ ਇਹ ਮਾਹੌਲ ਏਦਾਂ ਦਾ ਹੀ ਰਹੂਗਾ। ਤੇ ਉਹਦੇ ਵਿੱਚ ਵੇਖਦੇ ਆ ਕਈ ਕੁਛ ਕਿ ਕਿੱਦਾਂ ਦੀਆਂ ਪਾਲਿਸੀਜ਼ ਇਹ ਬਣਾਉਂਦੇ ਆ, ਕਿ ਸ਼ਾਰਟ ਟਰਮ ਬਣਾਉਂਦੇ ਆ ਕਿ ਸਿਰਫ ਟੈਂਪਰੇਰੀ ਲੋਕਾਂ ਨੂੰ ਰੋਕਣਾ, ਕਿ ਲੌਂਗ ਟਰਮ ਕੋਈ ਟ੍ਰਾਂਜ਼ਿਟ ਬੈਨ ਵਗੈਰਾ ਏਦਾਂ ਦੀਆਂ ਪੱਕੀਆਂ ਜਿਹੜੀਆਂ ਪਾਲਿਸੀਜ਼ CLP ਵਗੈਰਾ ਲਾਗੂ ਕਰਕੇ ਜਾਂਦੇ ਆ।